व्यूअर्स वेलकम बैक इन प्रोग्राम। सो व्यूअर्स गलबात करन जा रहे हैं कि भारतीय हुकूमत जिथे अमरीका कैनेडा विच ट्रांसनेशनल रिप्रेशन क्राइम विच रंगे हत्थी फड़ी गई है, उत्थे उस वालों हिंदू अमेरिकन फाउंडेशन वर्गियां जथेबंदियां राही सिख कौम के खिलाफ अमरीका विच लगातार लोबी भी की जाती है। सो इस संबंधी फ्रीमोंट गुरुद्वारा साहब की कमेटी ने प्रमुख वकीलों ते इन्वेस्टिगेटर की मदद नाल हिंदू अमेरिकन फाउंडेशन के खिलाफ इन्वेस्टिगेशन करवाई है और हुण फ्रीमोंट गुरुद्वारा साहब वालों अमरीकन डिपार्टमेंट जस्टिस नूं तत्थां सहित शिकायत की गई है। सो हिंदू अमेरिकन फाउंडेशन की पूरी तरह जांच पड़ताल की जाए। असीं इस बोल्ड स्टैप लई फ्रीमोंट गुरुद्वारा कमेटी की शलाघा करते हैं। सो इस बारे आप गलबात करने जा रहे हैं। सो असीं चाहांगे कि तुसीं इसी तरह बने रहना। देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, ਜਦੋਂ ਅਸੀਂ ਭਾਰਤ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਜ਼ਿਕਰ ਕਰਦੇ ਹਾਂ, ਸੋ ਜ਼ਾਹਰ ਹੈ ਉਹ ਤਾਂ ਹੁਣ ਕੈਨੇਡਾ ਹੋਏ, ਅਮਰੀਕਾ ਹੋਏ, ਈਵਨ ਆਸਟ੍ਰੇਲੀਆ, ਜਿਨ੍ਹਾਂ ਦੇ ਸਪਾਈ ਚੀਫ ਨੇ ਕਿਹਾ ਸੀ ਕਿ ਇੰਡੀਆ ਜਿਹੜਾ ਉਹ ਨੈਸਟ ਆਫ ਸਪਾਈਜ਼ ਉਹਨੇ ਇੱਥੇ ਆਲਣਾ ਬਣਾਇਆ ਹੋਇਆ ਇੰਡੀਅਨ ਜਸੂਸਾਂ ਨੇ, ਉਹ ਤਾਂ ਸਾਹਮਣੇ ਹੈ। ਔਰ ਉਸ ਦੀ ਕਾਨੂੰਨੀ ਕਾਰਵਾਈ ਖਾਸ ਤੌਰ 'ਤੇ ਅਮਰੀਕਨ ਹਵਾਲੇ ਨਾਲ 3 ਨਵੰਬਰ ਤੋਂ ਟਰਾਇਲ ਨਿਖਲ ਗੁਪਤਾ ਦਾ ਹੋਣਾ ਹੈ। ਹਾਲਾਂਕਿ ਡਰਾਮੇਬਾਜ਼ੀ ਉਹਨੇ 2 ਦਿਨ ਪਹਿਲਾਂ ਇੱਕ ਸੋਲੋ ਮੋਟਿਸ ਜਿਹੜਾ ਉਹ ਸੋਲੋ ਨੋਟਿਸ ਫਾਈਲ ਕੀਤਾ ਕਿ ਜੀ ਮੈਨੂੰ ਵਕੀਲ ਨਹੀਂ ਚਾਹੀਦੇ, ਮੈਂ ਖੁਦ ਡਿਫੈਂਡ ਕਰਾਂਗਾ। ਪਰ ਹੁਣ ਅਗੇਨ ਉਹ ਵਾਪਸ ਜਿਹੜਾ ਵਕੀਲਾਂ ਦੀ ਟੀਮ ਦੇ ਸਮਝਾਉਣ 'ਤੇ ਜਾਂ ਇਹ ਕੀ ਚੱਲ ਰਿਹਾ ਅੰਦਰੂਨੀ ਤੌਰ 'ਤੇ, ਇਹ ਤਾਂ ਹੁਣ ਬਾਅਦ 'ਚ ਹੀ ਸਾਹਮਣੇ ਆਏਗਾ। ਸੋ ਇੱਥੇ ਜਵਾਬਦੇਹੀ ਹੈ। ਕੈਨੇਡਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਵੀ ਕਿਵੇਂ ਉੱਥੇ ਤੱਕ ਕ੍ਰਿਮੀਨਲ ਕੇਸ ਚੱਲ ਹੀ ਰਹੇ ਨੇ। ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਵੀ ਔਰ ਦੂਸਰੇ 'ਚ ਵੀ। ਔਰ ਈਵਨ ਅੱਜ ਦੀ ਇਹ ਖਬਰ ਸੀ ਕਿ ਜਿਹੜਾ ਇੱਕ ਸਿੱਖ ਵਪਾਰੀ ਜਿਨ੍ਹਾਂ ਦਾ ਸ਼ਾਇਦ ਹਰਦੀਪ ਸਿੰਘ ਢੱਡਲੀ ਉਹਨਾਂ ਦਾ ਮਰਡਰ ਪਿਛਲੇ ਦਿਨਾਂ 'ਚ ਹੋਇਆ, ਉਹਨਾਂ ਦੇ ਮਰਡਰ ਲਈ ਜ਼ਿੰਮੇਵਾਰ 2 ਜਿਹੜੇ ਨੇ ਹਿੰਦੂ ਨਾਂ ਹੀ ਨੇ, ਉਹ ਉੱਥੋਂ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ 'ਚੋਂ ਚੁੱਕੇ ਨੇ। ਔਰ ਫਰਦਰ ਉਹਦੇ 'ਤੇ ਕੀ ਕਾਰਵਾਈ ਹੋਏਗੀ, ਅੱਜ ਤਾਂ ਇੰਨੀ ਕੀ ਖਬਰ ਸੀ। ਸੋ ਇਹਦਾ ਮਤਲਬ ਇਹ ਹੈ ਵੀ ਇਹਦੇ ਬਾਵਜੂਦ ਕਿ ਕੈਨੇਡਾ 'ਚ ਜੋ ਹਾਲਾਂ ਮੋਦੀ ਨੂੰ ਇਸ ਵਾਰ ਜੋ ਉਹਨਾਂ ਦਾ ਆਪਣਾ ਮੀਡੀਆ ਇੰਡੀਆ ਦਾ ਕਹਿ ਰਿਹਾ ਕਿ ਵੀ ਜਿਹੜੀ G7 ਮੁਲਕਾਂ ਦੀ ਗੈਦਰਿੰਗ ਹੈ ਉਹਦੇ 'ਚ ਬਿਲਕੁਲ ਇਨਵਾਈਟ ਨਹੀਂ ਕੀਤਾ ਗਿਆ। ਇਹ ਆਪਣੇ ਆਪ 'ਚ ਸਾਨੂੰ ਜਿਹੜਾ ਸੀ ਕਿ ਵੀ ਅਨੀਤਾ ਆਨੰਦ ਆਈ ਹੈ, ਹੁਣ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨਾਲ ਗੱਲ ਹੋਈ, ਕੋਈ ਇਸ ਕਿਸਮ ਦਾ ਨਾ ਹੋਏ। ਇੱਕ ਪੋਜ਼ੀਟਿਵ ਡਿਵੈਲਪਮੈਂਟ ਹੈ ਅਮਰੀਕਾ ਦੇ ਹਵਾਲੇ ਨਾਲ। ਅਸੀਂ ਦੇਖ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੋਈ ਵੀ ਐਸਾ ਐਕਸ਼ਨ ਸਾਹਮਣੇ ਨਹੀਂ ਲਿਆਂਦਾ ਜਿਸ ਤੋਂ ਇਹ ਲੱਗਦਾ ਹੋਏ ਕਿ ਕੋਈ ਜੋ ਇੰਡੀਆ ਪ੍ਰਤੀ ਨੀਤੀ ਹੈ ਉਹਦੇ 'ਚ ਕੋਈ ਸੌਫਟਨੈਸ ਆਈ ਹੋਏ। ਰਾਦਰ ਇਸ ਦੇ ਉਲਟ ਉਹਨਾਂ ਨੇ ਜਿਹੜੀ ਕੱਲ੍ਹ ਦੀ ਵਾਲ ਸਟਰੀਟ ਜਰਨਲ ਦੀ ਕਵਰੇਜ ਸੀ ਕਿ ਕਿਵੇਂ ਈਵਨ ਅਡਾਨੀ ਨੂੰ ਉਹਨਾਂ ਨੇ ਇਰਾਨੀਅਨ ਆਇਲ ਜਿਹੜਾ ਉਹਨਾਂ ਦੀ ਮੁੰਦਰਾ ਪੋਰਟ ਗੁਜਰਾਤ ਜਿਹਨੂੰ ਓਨ ਕਰਦੇ ਨੇ, ਉਹਦੇ 'ਚ ਤੋਂ ਮਿਡਲ ਈਸਟ 'ਚ ਜਿਹੜੇ ਕੰਟੇਨਰਾਂ ਰਾਹੀਂ ਆਇਲ ਜਾਂਦਾ, ਜਿਹਦੀ ਸ਼ੱਕੀ ਕਿਸਮ ਦੇ ਨੇ ਜਿਹੜੇ ਸੈਂਕਸ਼ਨਸ ਵਾਇਲੇਟ ਕਰਦੇ ਨੇ, ਉਹਨਾਂ ਨੂੰ ਲੱਗਦਾ ਵੀ ਇਹਦੇ 'ਚ ਮੁਲਵਸ ਹੈ। ਔਰ ਇਸ ਦੇ ਉੱਤੇ ਆਲਰੇਡੀ ਵਾਲ ਸਟਰੀਟ ਜਰਨਲ ਦੀ ਡਿਟੇਲ ਸਟੋਰੀ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਅਡਾਨੀ ਦੇ ਉੱਤੇ ਸ਼ਿਕੰਜਾ ਹੋਰ ਕੱਸਣਾ ਇਹ ਦੱਸ ਰਿਹਾ ਕਿ ਵੀ ਅਮਰੀਕਾ ਨੇ ਇਹਨਾਂ ਨੂੰ ਆਫ ਦਾ ਹੁੱਕ ਨਹੀਂ ਕੀਤਾ। ਔਰ ਜਦੋਂ ਹੁਣ ਰੂਸ ਔਰ ਯੂਕਰੇਨ ਦਾ ਕਨਫਲਿਕਟ ਅੱਗੇ ਵੱਧ ਰਿਹਾ, ਜਿਹੜਾ ਅਸਲੀ ਧੌਣ ਦੇ ਉੱਤੇ ਗੋਡਾ ਧਰਨਾ ਅਮਰੀਕਾ ਨੇ, ਹੁਣ ਉਹ ਪਹਿਲੇ ਬਾਈਡਨ ਵੇਲੇ ਚੱਲ ਗਿਆ ਵੀ ਤੁਸੀਂ ਰਸ਼ੀਆ ਦਾ ਆਇਲ ਜਿਹੜਾ ਰੀਪ੍ਰੋਸੈਸ ਕਰਕੇ ਵੇਚ ਵੀ ਰਹੇ ਹੋ ਔਰ ਇਹ ਜਿਹੜਾ ਹੈ ਉਹ UN ਦੇ ਵਿੱਚ ਵੀ ਤੁਸੀਂ ਖਿਲਾਫ ਅਮਰੀਕਾ ਦੇ ਵੋਟ ਪਾ ਰਹੇ ਹੋ ਰਸ਼ੀਆ ਦੇ ਹੱਕ। ਹੁਣ ਇਹ ਨਹੀਂ ਹੋਏਗਾ ਔਰ ਇਹ ਫਾਈਨਲ ਕ੍ਰੈਕਿੰਗ ਪੁਆਇੰਟ ਹੋਏਗਾ ਇੰਡੀਆ ਦੇ ਨਾਲ ਬਿਲਕੁਲ ਜਦੋਂ ਕਿ ਅਮਰੀਕਾ ਇਹਨਾਂ ਨੂੰ ਫਿਰ ਟਿਕਾਣੇ ਲਾਉਣ ਤੱਕ ਜਾਏਗਾ। ਪਰ ਜਿਹੜੀ ਖਬਰ ਮੈਂ ਸ਼ੇਅਰ ਕਰ ਰਿਹਾ ਵੀ ਇਸ ਪੀਰੀਅਡ ਦੇ ਵਿੱਚ ਇਕੱਲਾ ਇਹੀ ਨਹੀਂ ਵੀ ਇੰਡੀਆ ਨੇ ਇਹ ਅਸੈਸੀਨੇਸ਼ਨ ਗੈਂਗਸ ਹਾਇਰ ਕਰਕੇ ਇਸ ਕਿਸਮ ਦੀਆਂ ਕਰਤੂਤਾਂ ਕੀਤੀਆਂ ਨੇ। ਬਹੁਤ ਸਾਰੀਆਂ ਹਿੰਦੂਤਵੀ ਜਥੇਬੰਦੀਆਂ ਜਿਨ੍ਹਾਂ ਦਾ ਸਿੱਧਾ ਸੰਬੰਧ ਨਾਗਪੁਰ ਨਾਲ ਹੈ, ਪਰ ਜਿਨ੍ਹਾਂ ਨੂੰ ਐਮਬੈਸੀਆਂ ਅਤੇ ਕੌਂਸਲੇਟਾਂ ਦੇ ਨਾਲ ਇੱਥੇ ਅਟੈਚ ਕੀਤਾ ਗਿਆ, ਉਹਨਾਂ ਰਾਹੀਂ ਯੂਨੀਵਰਸਿਟੀਆਂ ਦੇ ਵਿੱਚ ਹਿੰਦੂ ਚੇਅਰਸ ਬਣਾਉਣੀਆਂ। 1-2 ਥਾਂ 'ਤੇ ਤਾਂ ਸਿੱਖ ਚੇਅਰ ਦੇ ਨਾਂ ਥੱਲੇ ਵਿੱਚ ਵੜਨਾ ਚਾਹਿਆ, ਜਿਹਨੂੰ ਸਾਬੋਤਾਜ ਕੀਤਾ ਉੱਥੋਂ ਦੇ ਜਿਹੜੇ ਜਾਗਰੂਕ ਸਿੱਖ ਸੀ ਕਿ ਵੀ ਇਹ ਕਿੱਥੋਂ ਗੁਰੂ ਨਾਨਕ ਚੇਅਰ ਅਤੇ ਸਿੱਖ ਚੇਅਰ ਬਣਾਉਣ ਵਾਲੇ ਨੇ। ਲੇਕਿਨ ਕੁਛ ਜਥੇਬੰਦੀਆਂ ਜਿਨ੍ਹਾਂ ਨੇ ਵੋਕਲੀ, ਜਿਵੇਂ ਕੈਲੀਫੋਰਨੀਆ ਦੇ ਵਿੱਚ ਜਦੋਂ ਡਾਕਟਰ ਬੈਂਸ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਐਂਟਾਈ ਇਹ ਜਿਹੜਾ TNR ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਲੈ ਕੇ ਆਈ, ਅਤੇ ਕਿਵੇਂ ਇਸ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਇਹਨਾਂ ਨੇ ਵਿਰੋਧ ਕੀਤਾ
ਕਿਵੇਂ ਈਵਨ ਗੁਰਦੁਆਰਿਆਂ ਦੇ ਹਵਾਲੇ ਨਾਲ ਫਰੀਮੌਂਟ ਗੁਰਦੁਆਰੇ ਦੇ ਉੱਤੇ ਚਾਰਜ ਲਾਇਆ ਕਿ ਜੀ ਇੱਥੋਂ ਦਹਿਸ਼ਤਗਰਦੀ ਔਰ ਡਰੱਗਸ ਔਰ ਫਲਾਣਾ ਢਿਮਕਾ, ਇਸ ਕਿਸਮ ਦੀ ਬਿਆਨਬਾਜ਼ੀ। ਸੋ ਜ਼ਾਹਰ ਹੈ ਵੀ ਇਹ RSS ਦੀਆਂ ਆਊਟਫਿਟਸ ਨੇ, ਲੇਕਿਨ ਇੰਡੀਅਨ ਗਵਰਨਮੈਂਟ ਦੀ ਪੇਰੋਲ ਤੇ ਨੇ, ਉਹਨਾਂ ਦੇ ਹੀ ਸਿਸਟਮ 'ਚ ਕੰਮ ਕਰਦੇ ਨੇ। ਹੁਣ ਅਮਰੀਕਾ ਦੇ ਵਿੱਚ ਤੁਸੀਂ ਐਜ਼ ਏ ਅਮਰੀਕਨ ਸਿਟੀਜ਼ਨ ਆਪਣੇ ਹੱਕਾਂ ਲਈ ਤਾਂ ਲੌਬੀ ਕਰ ਸਕਦੇ ਹੋ, ਅੱਛਾ, ਲੇਕਿਨ ਜੇ ਤੁਸੀਂ ਕਿਸੇ ਹੋਰ ਮੁਲਕ ਦੀ ਐਡਵੋਕੇਸੀ ਕਰਨੀ ਹੈ, ਉਹਨਾਂ ਤੋਂ ਫੰਡਸ ਲੈਣੇ ਨੇ, ਉਹਨਾਂ ਦੇ ਜਿਹੜਾ ਏਜੰਟ ਬਣਨਾ ਹੈ, ਤੇ ਅਮਰੀਕਾ 'ਚ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ ਹੈ, ਜਿਹਨੂੰ ਫਾਰਾ ਕਹਿੰਦੇ ਨੇ, ਕਿ ਤੁਸੀਂ ਫਾਰਾ ਰਾਹੀਂ ਜਿਹੜਾ ਰਜਿਸਟਰ ਹੋਣੇ ਚਾਹੀਦੇ ਹੋ ਐਜ਼ ਏ ਫੋਰਨ ਏਜੰਟ। ਫਿਰ ਤੁਸੀਂ ਲੌਬੀ ਕਰ ਸਕਦੇ ਹੋ ਕਿਸੇ ਵੀ ਕਾਜ਼ ਦੀ, ਔਰ ਉਹ ਤੁਹਾਡਾ ਇੱਕ ਪੂਰਾ ਸਿਸਟਮ ਹੈ ਜਿਹੜਾ ਇਸ ਕਿਸਮ ਦਾ ਸਿਸਟਮ ਕੈਨੇਡਾ ਜਾਂ ਆਸਟ੍ਰੇਲੀਆ 'ਚ ਨਹੀਂ, ਇਸ ਲਈ ਕੈਨੇਡਾ ਆਸਟ੍ਰੇਲੀਆ 'ਚ ਆਸਾਨੀ ਨਾਲ ਵੜ ਗਿਆ। ਪਰ ਵਿਦਿਨ ਅਮਰੀਕਾ ਫਾਰਾ ਦੀ ਵੀ ਕਿਵੇਂ ਵਾਇਲੇਸ਼ਨ ਕਰਕੇ ਇਹ ਜਿਹੜੀ ਹਿੰਦੂ ਫਾਊਂਡੇਸ਼ਨ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ, ਉਹਨੇ ਅਮਰੀਕਨ ਲਾ ਵਾਇਲੇਟ ਕੀਤੇ। ਇਹ ਜ਼ਬਾਨੀ ਕਲਾਮੀ ਤਾਂ ਸਾਨੂੰ ਪਤਾ ਸੀ ਕਿ ਪਤਾ ਹੈ ਕਿ ਵੀ ਇਹ ਕੀ ਹੈ, ਇਹਨਾਂ ਦੀਆਂ ਆਊਟਫਿਟਸ ਨੇ, ਪਰ ਇਹ ਕ੍ਰੈਡਿਟ ਫਰੀਮੌਂਟ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈ ਕਿ ਉਹਨਾਂ ਨੇ ਇੱਕ ਟੌਪ ਲਾ ਫਰਮ ਹਾਇਰ ਕੀਤੀ, ਟੌਪ ਇਨਵੈਸਟੀਗੇਟਰ ਹਾਇਰ ਕੀਤੇ। 8 ਮਹੀਨੇ ਉਹਨਾਂ ਨੇ ਇਹ ਜਿਹੜੀ ਅਮਰੀਕਨ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਹੈ, ਇਸ ਦੇ ਕਨੈਕਸ਼ਨ ਕੀ ਨੇ, ਲਿੰਕ ਕੀ ਹੈ, ਐਕਟੀਵਿਟੀਜ਼ ਕੀ ਨੇ, ਫਿਰ ਉਹਨਾਂ ਨੇ ਰਾਈਟ ਟੂ ਨੋ, ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਥੱਲੇ ਇਨਫੋਰਮੇਸ਼ਨ ਕਢਾਈ, ਔਰ ਉਸ ਤੋਂ ਬਾਅਦ ਅੱਜ ਉਹਨਾਂ ਨੇ ਡੀਟੇਲਡ 24 ਸਫ਼ਿਆਂ ਦੀ ਕੰਪਲੇਨ ਜਿਹੜੀ ਹੈ DOJ ਡਿਪਾਰਟਮੈਂਟ ਆਫ ਜਸਟਿਸ ਨੂੰ ਕੀਤੀ ਹੈ ਕਿ ਭਾਈ ਇਹ ਵਾਇਲੇਟ ਕਰ ਰਹੀ ਹੈ ਜਿਹੜੀ ਹੈ ਹਿੰਦੂ ਫਾਊਂਡੇਸ਼ਨ ਅਮਰੀਕਨ ਲਾਅ ਨੂੰ, ਫਾਰਾ ਨੂੰ ਵਾਇਲੇਟ ਕਰ ਰਹੀ ਹੈ, ਔਰ ਇਹ ਜਿਹੜੀ ਹੈ ਸਿੱਖਾਂ ਦੇ ਮਾਮਲਿਆਂ 'ਚ ਵੀ ਇੰਟਰਫੀਅਰ ਕਰ ਰਹੀ ਹੈ, ਔਰ ਅਮਰੀਕਨ ਇੰਟਰਸਟ ਦੇ ਖਿਲਾਫ ਭੁਗਤ ਰਹੀ ਹੈ। ਉਹਨਾਂ ਨੇ ਮੇਰੇ ਕੋਲ ਵਕਤ ਤਾਂ ਨਹੀਂ ਹੈ ਕਿ ਮੈਂ ਜਿਹੜੀ ਉਹਨਾਂ ਦੀ 24 ਸਫ਼ਿਆਂ ਦੀ ਜਿਹੜੀ DOJ ਨੂੰ ਕੰਪਲੇਨ ਹੈ ਉਹਨੂੰ ਮੈਂ ਡਿਸਕਸ ਕਰਾਂ, ਪਰ ਕਿਉਂਕਿ ਇਸ ਮੌਕੇ 'ਤੇ ਫਰੀਮੌਂਟ ਗੁਰਦੁਆਰਾ ਸਾਹਿਬ ਕਮੇਟੀ ਨੇ ਜਿਹੜਾ ਉਹ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਹੈ, ਉਹਦੇ ਬੁਲਟ ਪੁਆਇੰਟਸ ਮੈਂ ਜ਼ਰੂਰ ਡਿਸਕਸ ਕਰ ਸਕਦਾ ਜੀ। ਔਰ ਉਹਦਾ ਹੈਡਲਾਈਨ ਇਹ ਹੈ ਕਿ ਫਰੀਮੌਂਟ ਗੁਰਦੁਆਰਾ ਸਾਹਿਬ ਅਰਜਿਸ ਡਿਪਾਰਟਮੈਂਟ ਆਫ ਜਸਟਿਸ ਟੂ ਇਨਵੈਸਟੀਗੇਟ ਹਿੰਦੂ ਅਮਰੀਕਨ ਫਾਊਂਡੇਸ਼ਨ ਓਵਰ ਅਲੈਜਡ ਟਾਈਜ਼ ਟੂ ਇੰਡੀਅਨ ਗਵਰਨਮੈਂਟ, ਕਿ ਇਹਨੂੰ ਇਨਵੈਸਟੀਗੇਟ ਕਰੋ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਫਰੀਮੌਂਟ ਗੁਰਦੁਆਰਾ ਜਿਹੜਾ ਸਭ ਤੋਂ ਵੱਡਾ ਲਾਰਜੈਸਟ ਐਂਡ ਮੋਸਟ ਪ੍ਰੋਮੀਨੈਂਟ ਸਿੱਖ ਹਾਊਸ ਆਫ ਵਰਸ਼ਿਪ ਹੈ ਯੂਨਾਈਟਿਡ ਸਟੇਟਸ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਨੂੰ ਕਿਹਾ ਕਿ ਵੀ ਇਹ ਇਨਵੈਸਟੀਗੇਟ ਕੀਤਾ ਜਾਏ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਅਨਰਜਿਸਟਰਡ ਫੋਰਨ ਏਜੰਟ ਹੈ, ਲੇਕਿਨ ਇੰਡੀਅਨ ਗਵਰਨਮੈਂਟ ਦੇ ਲਈ ਇਹ ਕੰਮ ਕਰ ਰਹੇ ਨੇ। ਫਿਰ ਉਹਦੇ 'ਚ ਉਹਨਾਂ ਨੇ ਬਹੁਤ ਸਾਰੇ ਡਾਕੂਮੈਂਟਸ 'ਤੇ ਬੇਸਡ ਜਿਹੜੇ ਨੇ ਜਿਹੜਾ ਨਿਊਲੀ ਸਰਫੇਸ ਡਾਕੂਮੈਂਟਸ ਐਂਡ ਏ ਗਰੋਇੰਗ ਪੈਟਰਨ ਆਫ ਐਡਵੋਕੇਸੀ ਅਲਾਈਨਡ ਵਿਦ ਇੰਡੀਅਨ ਫੋਰਨ ਪਾਲਿਸੀ, ਉਹਨਾਂ ਨੇ DOJ ਨੂੰ ਕਿਹਾ ਕਿ ਵੀ ਇਹ ਜਿਹੜਾ ਫਾਰਾ ਐਕਟ ਹੈ, ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਇਹ ਵਾਇਲੇਟ ਕਰ ਰਹੇ ਨੇ, ਔਰ ਇਸ ਦੇ ਉੱਤੇ ਜਿਹੜੀ ਹੈ ਪੂਰਾ ਅਟਾਰਨੀ ਜਨਰਲ ਪੋਇਮ ਬੌਂਡੀ ਜਿਹੜੀ ਹੈ ਉਹ ਇਸ ਗੱਲ ਦੀ ਨੂੰ ਯਕੀਨੀ ਬਣਾਉਣ ਕਿ ਭਾਈ ਇਹ ਫਾਰਾ ਐਕਟ ਦੀ ਪਾਬੰਦੀ ਹੋ ਰਹੀ ਹੈ। ਫਿਰ ਉਹਨਾਂ ਨੇ ਕਿਹਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਜਿਹੜਾ ਫੋਰਨ ਬੈਕਡ ਇੰਟੀਮੀਡੇਸ਼ਨ ਹੈ ਅਮਰੀਕਨ ਸਿਟੀਜ਼ਨਸ ਦੀ, ਜਿਨ੍ਹਾਂ 'ਚ ਸਿੱਖ ਅਮਰੀਕਨਸ ਨੇ, ਇਹ ਤਾਂ ਹੀ ਮੁੱਕਣਗੇ ਕਿ ਇਸ ਕਿਸਮ ਦਿਆਂ ਨੂੰ, ਇਹ ਬੀਬੀ ਸੁਰਿੰਦਰਜੀਤ ਕੌਰ ਜਿਹੜੇ ਫਰੀਮੌਂਟ ਗੁਰਦੁਆਰਾ ਸਾਹਿਬ ਸੁਪਰੀਮ ਕੌਂਸਲ ਦੇ ਸਪੋਕਸਪਰਸਨ ਨੇ, ਉਹਨਾਂ ਨੇ ਕਿਹਾ ਕਿ ਵੀ ਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਪੁਸ਼ਿਜ਼ ਇੰਡੀਆਜ਼ ਏਜੰਡਾ ਇਨ ਵਾਸ਼ਿੰਗਟਨ, ਕਿ ਵੀ ਇਹ ਇੰਡੀਆ ਦਾ ਏਜੰਡਾ ਪੁਸ਼ ਕਰਦੇ ਨੇ। ਦਾ ਇੰਡੀਅਨ ਐਮਬੈਸੀ ਕਾਲਸ ਦੇਅਰ ਰਿਲੇਸ਼ਨਸ਼ਿਪ ਫਿਡਿਊਸ਼ਰੀ। ਸੋ ਜਦੋਂ ਉਹਨਾਂ ਨੇ ਇੰਡੀਅਨ ਐਮਬੈਸੀ ਤੋਂ ਜਾਣਕਾਰੀ ਲੈਣੀ ਚਾਹੀ, ਜਿਹੜੀ ਉਹਨਾਂ ਦੀ ਇਨਵੈਸਟੀਗੇਟਿਵ ਔਰ ਲਾਅ ਫਰਮ ਸੀ, ਉਹਨਾਂ ਨੇ ਕਿਹਾ ਜੀ ਸਾਡੀ ਰਿਲੇਸ਼ਨਸ਼ਿਪ ਜਿਹੜੀ ਹੈ ਫਿਡਿਊਸ਼ਰੀ ਹੈ। ਔਰ ਇਹ ਜਿਹੜੀ ਹੈ ਹੁਣ ਫਿਡਿਊਸ਼ਰੀ ਲਫ਼ਜ਼ ਕੀ ਹੈ, ਇਸ ਨੂੰ ਵੀ ਉਹਨਾਂ ਨੇ ਬਾਅਦ ਦੇ ਵਿੱਚ ਬਿਆਨਿਆ, ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਫਾਰਾ ਦੇ ਐਕਸਪਰਟ ਨੇ, ਉਹ ਫੋਰਨ ਏਜੰਟਸ ਰਜਿਸਟ੍ਰੇਸ਼ਨ ਐਕਟ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਇਸ ਦੇ ਥੱਲੇ ਜਿਹੜਾ ਫਿਡਿਊਸ਼ਰੀ ਕਹਿ ਰਹੇ ਨੇ, ਇਨਫੈਕਟ ਇਹ ਫਾਰਾ ਦੀ ਰਜਿਸਟ੍ਰੇਸ਼ਨ ਦੇ ਦਾਇਰੇ 'ਚ ਆਉਂਦੀ ਹੈ ਆਰਗੇਨਾਈਜੇਸ਼ਨ, ਪਰ ਇਹ ਰਜਿਸਟਰਡ ਨਹੀਂ ਹੈ। ਇਹਦੇ ਬਾਵਜੂਦ ਉਹ ਇੰਡੀਆ ਦੇ ਲਈ ਲੌਬੀ ਕਰ ਰਹੀ ਹੈ। ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਫਾਰਾ ਦੇ ਉੱਤੇ DOJ ਨੇ ਅਨਾਊਂਸ ਕੀਤਾ ਸੀ ਕਿ ਵੀ ਅਸੀਂ ਕ੍ਰਿਮੀਨਲ ਪ੍ਰੋਸੀਕਿਊਸ਼ਨ ਤੋਂ ਮੂਵ ਕਰਕੇ ਅਸੀਂ ਇਹ ਦੇਖਾਂਗੇ ਕਿ ਵੀ ਜਿਹੜੀ ਰਜਿਸਟ੍ਰੇਸ਼ਨ ਰਿਕੁਆਇਰਮੈਂਟ ਹੈ ਉਹਨੂੰ ਕਿੰਨੇ ਫੁੱਲਫਿਲ ਕਰ ਰਹੇ ਨੇ। ਇਹ ਇੱਕ ਬ੍ਰੌਡਰ ਇਨੀਸ਼ੀਏਟਿਵ ਹੈ ਅਮਰੀਕਨ ਇੰਸਟੀਟਿਊਸ਼ਨਸ ਦੀ ਸੇਫਟੀ ਦਾ, ਤਾਂ ਕਿ ਜਿਹੜੀ ਫੋਰਨ ਬੈਕਡ ਇੰਟਰਫੀਅਰੈਂਸ ਹੈ ਨਾ ਹੋਏ। ਔਰ ਇਹ ਜਿਹੜੇ ਉਹਦੇ 'ਚ ਉਹਨਾਂ ਨੇ ਫਿਰ ਪ੍ਰੈਸ ਰਿਲੀਜ਼ ਕਿਹਾ ਕਿ a key piece of evidence driving the call for an investigation
is a trove of documents obtained through the public record search. ਉਹਨਾਂ ਨੇ ਐਨ ਫਾਈਲਾਂ ਦੇ ਢੇਰ ਕੱਢੇ ਨੇ ਡਾਕੂਮੈਂਟਾਂ ਦੇ ਉਸ ਪਬਲਿਕ ਰਿਕਾਰਡ ਸਰਚ ਚੋਂ। ਇਹ ਜਿਹੜੇ ਡਾਕੂਮੈਂਟ ਨੇ ਰਿਵੀਲ ਕਰਦੇ ਨੇ ਕਿ ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ DC refers to its relationship with the Hindu American Foundation as fiduciary, a term that implies formal loyalty and trusted representation often used in legal or financial context. ਇਹ term legal or financial 'ਚ use ਹੁੰਦੀ ਹੈ ਔਰ ਐਮਬੈਸੀ ਨੇ ਕਿਹਾ ਜੀ ਸਾਡੇ ਰਿਲੇਸ਼ਨਸ਼ਿਪ ਜਿਹੜੀ ਹੈ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਨਾਲ ਫਿਡਿਊਸ਼ਰੀ ਹੈ। ਔਰ ਫਿਰ ਇਸ 'ਚ ਉਹਨਾਂ ਨੇ ਕੰਕਲੂਡ ਕੀਤਾ ਪ੍ਰੈਸ ਰਿਲੀਜ਼ ਕਿ no foreign government should be able to operate covert influence campaigns inside the United States through unregistered proxies, and failure to comply with FARA undermines both legal accountability and public trust. ਇਹ ਜਿਹੜਾ ਉਹਨਾਂ ਨੇ ਅਟਰਨੀ ਕ੍ਰਿਸ ਗੋਬਰ ਹਾਇਰ ਕੀਤਾ, ਫਾਊਂਡਰ ਆਫ CEO ਆਫ ਲੈਕਸ ਪੋਲੀਟਿਕਾ, ਉਹਨੇ ਕਿਹਾ ਕਿ ਵੀ ਇਹ ਅਮਰੀਕਨ ਲਾਅ ਨੂੰ ਵਾਇਲੇਟ ਕਰ ਰਹੇ ਨੇ। This complaint is about defending American sovereignty, exposing covert foreign influence, and ensuring that US citizens are not silenced or subject to foreign-backed intimidation on American soil. ਕਿ ਇਹ ਅਮਰੀਕਨ ਸਿਟੀਜ਼ਨਸ ਨੂੰ ਸਾਇਲੈਂਟ ਕਰਾਉਣ ਦੀ ਲਾਈਨ ਜਿਹੜੀ ਹੈ ਉਹਨੂੰ, ਔਰ ਇਸ ਦੇ ਉੱਤੇ ਉਹਨਾਂ ਨੇ ਫਰੀਮੌਂਟ ਗੁਰਦੁਆਰਾ ਸਾਹਿਬ ਦੀ ਲੀਡਰਸ਼ਿਪ ਨੇ ਕਿਹਾ ਕਿ ਵੀ ਇਹ ਜਿਹੜੀ ਫੋਰਨ ਇਨਫਲੂਐਂਸ ਹੈ ਇਹ ਰੀਅਲ ਥ੍ਰੈਟ ਹੈ ਡੈਮੋਕ੍ਰੈਟਿਕ ਅਕਾਊਂਟੇਬਿਲਿਟੀ, ਸਿਵਲ ਲਿਬਰਟੀਜ਼ ਨੂੰ ਸਿੱਖ ਅਮਰੀਕਨਸ ਦੀ ਜਿਹੜੇ ਕਿ ਆਲਰੇਡੀ ਹੂ ਹੈਵ ਬਿਨ ਟਾਰਗੇਟ ਆਫ ਟਰਾਂਸਨੈਸ਼ਨਲ ਰਿਪਰੈਸ਼ਨ। ਔਰ ਨਾਲ ਦੀ ਨਾਲ ਅਸੀਂ ਵੀ ਵੈਲਕਮ ਦਾ DOJ ਕਮਿਟਮੈਂਟ ਟੂ ਟਰਾਂਸਪੇਰੈਂਸੀ ਐਂਡ ਨੈਸ਼ਨਲ ਸਿਕਿਉਰਿਟੀ। ਅਸੀਂ ਵੀ ਇਸ ਸਾਰੇ ਦੇ ਉੱਤੇ ਜਿਹੜਾ ਮੁਬਾਰਕਬਾਦ ਦਿੰਦੇ ਹਾਂ ਕਿ ਵੀ ਬਿਆਨਬਾਜ਼ੀਆਂ ਤਾਂ ਸਾਰੇ ਹੀ ਕਰਦੇ ਨੇ, ਅਸੀਂ ਵੀ ਜਦੋਂ ਕੋਈ ਇਸ਼ੂ ਹੁੰਦਾ ਉਹਦੇ 'ਤੇ ਗੱਲ ਕਰਦੇ ਹਾਂ, ਪਰ ਜੇ ਤੁਸੀਂ ਅਕਾਊਂਟੇਬਲ ਨਹੀਂ ਬਣਾਉਂਦੇ ਕਿਸੇ ਚੀਜ਼ ਨੂੰ, ਇੱਕ ਕਦਮ ਜੇ ਉਹਨਾਂ ਨੇ ਬਿਗ ਮਨੀ ਐਕਸਪੈਂਸ ਕਰਕੇ ਟੌਪ ਲਾ ਫਰਮ ਜਿਹੜੀ ਹਾਇਰ ਕੀਤੀ, ਉਹਨਾਂ ਨੇ ਅੱਗੋਂ ਇਨਵੈਸਟੀਗੇਟਰ ਹਾਇਰ ਕੀਤੇ, ਔਰ ਜਿਹੜੀ ਹੁਣ DOJ ਦੇ ਕੋਲ ਕੰਪਲੇਨ ਹੈ ਜਦੋਂ ਐਨ ਥੱਦਾ ਜਿਹੜਾ ਉਹ ਸਬੂਤਾਂ ਦਾ ਹੈਗਾ ਕਿ ਵੀ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਕਿਵੇਂ ਇੰਡੀਅਨ ਐਮਬੈਸੀ ਦੀ ਹੀ ਆਊਟਫਿਟ ਹੈ, ਤੇ ਫਿਰ ਇਹਨਾਂ ਨੂੰ ਵੀ ਇਹ ਸਮਝ ਆਏ ਕਿ ਸਿੱਖ ਸਿਰਫ ਬੜਕਾਂ ਹੀ ਨਹੀਂ ਮਾਰਦੇ ਜਾਂ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਘਰਾਂ ਨੂੰ ਨਹੀਂ ਚਲੇ ਜਾਂਦੇ, ਹੁਣ ਅਸੀਂ ਤੁਹਾਡੇ ਘਰਾਂ ਤੱਕ ਵੀ ਪਹੁੰਚ ਗਏ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਥੈਨ ਬ੍ਰੇਕ ਫਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।